ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 6 फरवरी 2019 25 माघ नानक शाही संमत 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਔਰ ਨਾਲ ਹੀ ਅਸੀਂ ਮਾਫੀ ਮੰਗਣਾ ਚਾਹੁੰਦੇ ਹਾਂ ਕਿ ਟੈਕਨੀਕਲ ਪ੍ਰੋਬਲਮ ਹੋਣ ਦੇ ਕਾਰਨ ਅਸੀਂ ਆਪਣਾ ਜੋ ਪ੍ਰੋਗਰਾਮ ਹੈ ਉਸ ਨੂੰ ਲੇਟ ਸ਼ੁਰੂ ਕਰ ਰਹੇ ਹਾਂ। ਸੌਰੀ ਅਬਾਊਟ ਦੈਟ। ਐਂਡ ਵੀ ਦੱਸਣਾ ਚਾਹੁੰਦੇ ਹਾਂ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ Facebook ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਜਾ ਕੇ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਕਿ ਅਸੀਂ ਬਹੁਤ ਸਾਰੇ ਸੈਗਮੈਂਟ ਕੀਤੇ ਨੇ ਕਰਤਾਰਪੁਰ ਕੋਰੀਡੋਰ ਤੇ ਔਰ ਸਾਡੇ ਦਰਸ਼ਕਾਂ ਨੂੰ ਪਸੰਦ ਵੀ ਆਏ ਨੇ, ਤੁਸੀਂ ਉਸ ਉੱਪਰ ਆਪਣੇ ਖੁੱਲ੍ਹ ਕੇ ਵਿਚਾਰ ਵੀ ਦਿੱਤੇ ਨੇ। ਸੋ ਅੱਜ ਫਿਰ ਆਪਾਂ ਇਸੇ ਟੌਪਿਕ ਨੂੰ ਹੀ ਟੱਚ ਕਰਾਂਗੇ, ਤੁਹਾਡੇ ਵਿਚਾਰ ਲਵਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅਕਸਰ ਜਦੋਂ ਵੀ ਕਰਤਾਰਪੁਰ ਲਾਂਘੇ ਦੀ ਗੱਲ ਕਰਦੇ ਹਾਂ ਜੀ ਤੇ ਲਗਭਗ 70 ਸਾਲ ਦੀਆਂ ਅਰਦਾਸਾਂ ਦੁਆਵਾਂ ਦੀ ਗੱਲ ਕਰਦੇ ਜੀ। ਬਾਕੀ ਤਾਂ ਅਕਾਲ ਪੁਰਖ ਨੇ, ਅੱਲਾਹ ਤਾਲਾ ਨੇ ਜਿਸ ਨੂੰ ਵਡਿਆਈ ਦੇਣੀ ਹੁੰਦੀ ਹੈ, ਜਿਸ ਨੂੰ ਮਾਣ ਦੇਣਾ ਹੁੰਦਾ ਹੈ, ਬਿਲਕੁਲ ਉਸ ਨੂੰ ਹੀ ਮਿਲਦਾ ਹੈ। ਔਰ ਮੌਜੂਦਾ ਪਾਕਿਸਤਾਨ ਦੀ ਹਕੂਮਤ ਨੇ ਇਸ ਜਿਸ ਪ੍ਰੋਜੈਕਟ ਦੇ ਉੱਤੇ ਪਿਛਲੇ ਲਗਭਗ 20 ਸਾਲ ਤੋਂ ਅੱਡ-ਅੱਡ ਪਾਕਿਸਤਾਨ ਦੀਆਂ ਹਕੂਮਤਾਂ ਕੰਮ ਕਰ ਰਹੀਆਂ ਸੀ, ਉਸ ਨੂੰ ਫੁੱਲਫਿਲ ਕੀਤਾ। ਜਦੋਂ ਕਿ 28 ਨਵੰਬਰ ਨੂੰ ਇਮਰਾਨ ਖਾਨ ਸਾਹਿਬ ਨੇ ਕਰਤਾਰਪੁਰ ਲਾਂਘੇ ਦਾ ਸੰਗੇ ਬੁਨਿਆਦ ਰੱਖਿਆ, ਭਾਰਤੀ ਹਕੂਮਤ ਮਜਬੂਰ ਹੋਈ ਜੀ। 2 ਦਿਨ ਪਹਿਲਾਂ ਹੀ ਉਹਨਾਂ ਨੇ ਜਿਹੜਾ 26 ਨਵੰਬਰ ਨੂੰ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਸੱਦ ਕੇ ਔਰ ਪੰਜਾਬ ਦੇ ਚੀਫ ਮਿਨਿਸਟਰ ਨੂੰ ਜਿਹੜਾ ਉਸ ਦਾ ਜਿਹਨੂੰ ਕਹਿੰਦੇ ਨੇ ਟੂ ਸਟੀਲ ਦਾ ਸ਼ੋਅ, ਉਸ ਨੂੰ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜੀ। ਲੇਕਿਨ ਹਕੀਕਤ ਇਹੀ ਹੈ ਕਿ ਉਦੋਂ ਵੀ ਉਸ ਤੋਂ 24 ਘੰਟੇ ਪਹਿਲਾਂ ਦੀ ਉਹਨਾਂ ਦੀ ਮੀਟਿੰਗ 'ਚ ਉਹਨਾਂ ਨੇ ਹਾਈ ਪਾਵਰਫੁਲ ਜਾਂ ਚੰਗੀ ਤਾਕਤ ਵਾਲੀਆਂ ਦੂਰਬੀਨਾਂ ਲਾਉਣ ਦੀ ਸਿਫਾਰਿਸ਼ ਕੀਤੀ ਸੀ ਉਹਨਾਂ ਦੀ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਨੇ ਜੀ। ਔਰ ਜਿਉਂ ਹੀ ਇਹ ਸੰਗੇ ਬੁਨਿਆਦ ਰੱਖਣ ਦੀ ਗੱਲ ਪਾਕਿਸਤਾਨ ਵੱਲੋਂ ਜਿਹੜੀ ਹੈ ਉਹ ਇੰਪਲੀਮੈਂਟ ਹੋਈ, ਤੇਜ਼ੀ ਨਾਲ ਕੰਮ ਵੀ ਸ਼ੁਰੂ ਹੋਇਆ। ਔਰ ਜ਼ਾਹਰ ਹੈ ਕਿ ਸਾਨੂੰ ਉਦੋਂ ਤੋਂ ਹੀ ਇਹ ਲੱਗਦਾ ਸੀ ਕਿ ਕਿਸੇ ਨਾ ਕਿਸੇ ਆਨੇ ਬਹਾਨੇ ਭਾਰਤੀ ਹਕੂਮਤ, ਉਹਨਾਂ ਦੀ ਬਿਊਰੋਕ੍ਰੇਸੀ, ਉਹਨਾਂ ਦੇ ਅਮਰਿੰਦਰ ਵਰਗੇ ਖੜੇ ਕੀਤੇ ਟੁੱਚੇ ਇਸ ਨੂੰ ਜਿਹੜਾ ਉਹ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਜਿਹੜਾ ਕਿ ਇਸ ਵਰੇ ਦੇ ਵਿੱਚ ਹੈ ਨਵੰਬਰ 'ਚ, ਉਦੋਂ ਤੱਕ ਇਸ ਨੂੰ ਕੰਪਲੀਟ ਨਹੀਂ ਹੋਣ ਦੇਣਗੇ। ਔਰ ਜਦੋਂ ਇੱਕ ਵਾਰ ਉਹ ਪ੍ਰੈਸ਼ਰ ਘਟਦਾ ਹੈ ਫਿਰ ਹੌਲੀ ਹੌਲੀ ਉਸ ਦੇ ਵਿੱਚ ਕੋਈ ਹੋਰ ਜਿਹੜੀਆਂ ਨੇ ਸ਼ੈਤਾਨੀਆਂ ਕਰਨਗੇ। ਬਿਲਕੁਲ। ਔਰ ਅਸੀਂ ਇਹ ਸਮਝਦੇ ਹਾਂ ਵੀ ਬਦਨੀਅਤੀ ਜ਼ਾਹਰ ਹੋ ਜਾਂਦੀ ਹੈ। 4 ਦਿਨ ਪਹਿਲਾਂ ਦੀ ਖਬਰ ਸੀ ਕਿ ਜੀ 3 ਪਾਵਰਫੁਲ ਟੈਲੀਸਕੋਪਸ, ਦੂਰਬੀਨਾਂ ਕਰਤਾਰਪੁਰ ਦੇ ਦੂਸਰੇ ਪਾਸੇ ਡੇਰਾ ਬਾਬਾ ਨਾਨਕ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਤਾਂ ਕਿ ਸ਼ਰਧਾਲੂ ਜਿਹੜੇ ਨੇ ਉੱਥੋਂ ਚੰਗੀ ਤਰ੍ਹਾਂ ਦਰਸ਼ਨ ਕਰ ਸਕਣ। ਸੋ ਜ਼ਾਹਰ ਹੈ ਵੀ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਇੰਡੀਕੇਸ਼ਨ ਹੈ। 2 ਦਿਨ ਪਹਿਲਾਂ ਦੀ ਖਬਰ ਸੀ, ਇਹਨੂੰ ਮੈਂ ਨਹੀਂ ਸੀ ਲਿਆ ਡਿਸਕਸ਼ਨ ਲਈ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਵੀ ਜੇ ਤੁਹਾਡੀ ਨੀਅਤੀ ਜਾਂ ਨੀਅਤ ਸਮਾਂਬੰਦ ਤਰੀਕੇ ਦੇ ਨਾਲ ਜ਼ਮੀਨ ਐਕਵਾਇਰ ਕਰਕੇ ਔਰ ਉਸ ਸਾਰੇ ਨੂੰ ਜਿਹੜਾ ਉਹ ਮੁਕੰਮਲ ਕਰਨ ਦੀ ਹੋਏ, ਫਿਰ ਤੁਸੀਂ ਲੱਖਾਂ ਰੁਪਈਆ ਦੂਰਬੀਨਾਂ ਤੇ ਖਰਚ ਨਹੀਂ ਕਰਦੇ। ਸੋ ਮੈਨੂੰ ਇਹ ਲੱਗਾ ਕਿ ਵੀ ਇਹਦੇ ਪਿੱਛੇ ਵੀ ਉਹਨਾਂ ਨੇ ਜਿਹੜਾ ਉਹ ਅਜੇ ਪੁਰਾਣਾ ਜਿਹੜਾ ਉਹਨਾਂ ਦਾ ਫੈਸਲਾ ਸੀ ਉਸ ਨੂੰ ਇੰਪਲੀਮੈਂਟ ਕੀਤਾ। ਇਹਦਾ ਮਤਲਬ ਹੈ ਵੀ ਇਹ ਸੀਰੀਅਸ ਨਹੀਂ ਲੱਗਦੇ ਇਸ ਸਾਰੇ ਮੁੱਦੇ ਦੇ ਉੱਤੇ। ਔਰ ਅੱਜ ਜਦੋਂ ਮੈਂ 2 ਖਬਰਾਂ ਔਰ ਪੰਜਾਬੀ ਅਜੀਤ ਜਿਹੜੀ ਹੈ ਉਹ ਮੇਨ ਜਲੰਧਰ ਦਾ ਅਖਬਾਰ ਹੈ ਜਿਹਨੂੰ ਲੱਖਾਂ ਜਿਹੜੇ ਨੇ ਪੰਜਾਬੀ ਪੜ੍ਹਦੇ ਨੇ, 47 ਤੋਂ ਪਹਿਲਾਂ ਦਾ ਉਦੋਂ ਉਰਦੂ 'ਚ ਛਪਦਾ ਸੀ। ਔਰ 2 ਖਬਰਾਂ ਉੱਪਰੋਂ ਥੱਲੀ, ਇੱਕ PTI ਦੇ ਹਵਾਲੇ ਨਾਲ ਹੈ ਕਿ ਭਾਰਤ ਸਰਕਾਰ ਦੇ ਲੈਵਲ ਤੇ ਕੀ ਪੇਸ ਚੱਲ ਰਿਹਾ ਹੈ ਕਰਤਾਰਪੁਰ ਲਾਂਘੇ ਨੂੰ ਲੈ ਕੇ, ਔਰ ਦੂਸਰੀ ਜਿਹੜਾ ਅਜੀਤ ਦਾ ਕੋਰਸਪੋਂਡੈਂਟ ਸੁਰਿੰਦਰ ਕੋਛੜ ਜਿਹੜਾ ਅੰਮ੍ਰਿਤਸਰ ਬੇਸਡ ਹੈ
ਪਰ ਇਸ ਦੇ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਨੇ ਉਹ ਕਾਫੀ ਰਾਫਤੇ ਨੇ। ਕਈ ਵਾਰ ਸਟੋਰੀਆਂ ਇੰਡੀਅਨ ਏਜੰਸੀਆਂ ਦੇ ਰਾਹੀਂ ਪਲਾਂਟ ਵੀ ਕਰਾਉਂਦੀਆਂ, ਪਰ ਕਈ ਵਾਰ ਇਸ ਨੂੰ ਆਪਣੀ ਕ੍ਰੈਡੀਬਿਲਿਟੀ ਉੱਥੇ ਰੱਖਣ ਦੇ ਲਈ ਜੋ ਪਾਕਿਸਤਾਨ 'ਚ ਚੱਲ ਰਿਹਾ ਹੈ ਗੁਰਦੁਆਰਿਆਂ ਦੇ ਹਵਾਲੇ ਨਾਲ ਔਰ ਦੂਸਰਾ ਉਹ ਖਬਰਾਂ ਵੀ ਜਿਹੜੀਆਂ ਨੇ ਉਸ ਨੂੰ ਛਾਪਣੀਆਂ ਪੈਂਦੀਆਂ ਨੇ। ਸੋ ਜ਼ਾਹਰ ਹੈ ਵੀ ਅਸੀਂ ਦੇਖ ਰਹੇ ਹਾਂ ਵੀ ਪਾਕਿਸਤਾਨ ਦੇ ਵਿੱਚ ਤਾਂ ਜਿਹੜਾ ਖਾਸ ਤੌਰ ਤੇ ਅਕਲੀਅਤਾਂ ਦਾ ਮੁੱਦਾ ਹੈ, ਘੱਟ ਗਿਣਤੀਆਂ ਦਾ ਮੁੱਦਾ ਹੈ, ਉਸ ਨੂੰ ਬਹੁਤ ਪਹਿਲ ਹੈ। ਅਜੇ ਕੁਝ ਦਿਨ ਪਹਿਲਾਂ ਸਿੰਧ ਦੇ ਵਿੱਚ ਇੱਕ ਮੰਦਰ ਦੀ ਬੇਹੁਰਮਤੀ ਹੋਈ, ਹਾਲਾਂਕਿ ਉਹ ਸੂਬਾ ਸਰਕਾਰ ਸਿੰਧ ਦੇ ਵਿੱਚ ਪੀਪਲਜ਼ ਪਾਰਟੀ ਦੀ ਹੈ, ਲੇਕਿਨ ਇਮਰਾਨ ਖਾਨ ਉਹਨਾਂ ਨੇ ਫੌਰਨ ਉਸ ਦੇ ਉੱਤੇ ਐਕਸ਼ਨ ਲੈਂਦੇ ਆ ਵਿਦਿਨ ਅ ਵੀਕ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀਆਂ ਨੂੰ ਫੜਨ ਦੀ ਗੱਲ ਕੀਤੀ। ਸੋ ਜ਼ਾਹਰ ਹੈ ਕਿ ਇੱਕ ਪਾਸੇ ਜਿੱਥੇ ਪਾਕਿਸਤਾਨ ਆਪਣੇ ਲੈਵਲ ਦੇ ਉੱਤੇ ਕਾਫੀ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਗੁਜ਼ਰ ਰਿਹਾ ਹੈ, ਔਰ ਮੈਂ ਦੇਖ ਰਿਹਾ ਸੀ ਵੀ ਜਿਵੇਂ ਹਰ ਮੁਸਲਮਾਨ ਦੀ ਜ਼ਿੰਦਗੀ ਦੇ ਵਿੱਚ ਜਿਹੜੇ 5 ਪਿਲਰ ਨੇ ਇਸਲਾਮਿਕ, ਉਹਨਾਂ ਦੇ ਵਿੱਚ ਇੱਕ ਹੱਜ ਹੈ, ਔਰ ਪਾਕਿਸਤਾਨ ਸਰਕਾਰਾਂ ਪਿਛਲੀਆਂ ਕਾਫੀ ਵੱਡੇ ਅਮਾਉਂਟ ਦੇ ਵਿੱਚ ਹੱਜ ਸਬਸਿਡੀ ਦਿੰਦੀਆਂ ਸੀ, ਲੇਕਿਨ ਮੌਜੂਦਾ ਹਕੂਮਤ ਨੇ ਜਿਹੜਾ ਉਹ ਸਬਸਿਡੀ ਜਿਹੜੀ ਹੈ ਉਹ ਕੱਟ ਦਿੱਤੀ ਹੈ ਤਾਂ ਕਿ ਜਿਹੜੀ ਪਾਕਿਸਤਾਨ ਨੂੰ ਆਰਥਿਕ ਜਾਂ ਫਾਈਨੈਂਸ਼ੀਅਲ ਕ੍ਰਾਈਸਿਸ ਦਰਪੇਸ਼ ਹੈ ਉਹਦੇ ਨਾਲ ਉਹ ਮੁਕਾਬਲਾ ਕਰ ਸਕਣ। ਪਰ ਇੱਕ ਪਾਸੇ ਤਾਂ ਜਿੱਥੇ ਉਹਨਾਂ ਦੀ ਆਪਣੀ ਮੇਨ ਕਮਿਊਨਿਟੀ ਇਨਵੋਲਵ ਹੈ ਔਰ ਇਹ ਫੈਸਲਾ ਬੜਾ ਅਨਪੋਪੂਲਰ ਹੋਏਗਾ ਹੱਜ ਸਬਸਿਡੀ ਨੂੰ ਕੱਟਣਾ, ਲੇਕਿਨ ਦੂਸਰੇ ਪਾਸੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਕਲੀਅਤਾਂ ਨਾਲ, ਮਾਈਨੋਰਿਟੀਜ਼ ਨਾਲ ਸੰਬੰਧਿਤ ਹਰ ਪ੍ਰੋਜੈਕਟ ਜਿਹੜਾ ਵੀ ਚੱਲ ਰਿਹਾ ਹੈ ਉਹ ਬਿਲਕੁਲ ਟਾਈਮ ਬਾਉਂਡ ਹੋਏ, ਉਸ ਦੇ ਵਿੱਚ ਪ੍ਰੋਗਰੈਸ ਹੋਏ। ਔਰ ਅਸੀਂ ਇਹ ਦੇਖ ਰਹੇ ਹਾਂ ਵੀ ਕਿਵੇਂ ਭਾਰਤ ਦੇ ਵਿੱਚ ਇਸ ਦੇ ਬਿਲਕੁਲ ਉਲਟ ਕਰਤਾਰਪੁਰ ਕੋਰੀਡੋਰ ਦੇ ਪ੍ਰੋਜੈਕਟ ਨੂੰ ਵੀ ਸੈਬੋਟਾਜ ਕੀਤਾ ਜਾ ਰਿਹਾ ਜੇ। ਔਰ ਕੱਲ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਉੱਥੇ ਇਤਿਹਾਸਕ ਗੁਰਦੁਆਰਿਆਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਕਿ ਕਿਵੇਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਜਿਹੜਾ ਹੈ ਉਸ ਨੂੰ ਦਾ ਮਲੀਆਮੇਟ ਕਰ ਦਿੱਤਾ ਗਿਆ 84 ਦੇ ਵਿੱਚ, ਨਵੰਬਰ 84 ਔਰ ਉਸ ਤੋਂ ਬਾਅਦ ਅੱਜ ਤੱਕ ਜਿਹੜਾ 34 ਸਾਲ ਬੀਤਣ ਬਾਅਦ ਵੀ ਇਸ ਦੇ ਉੱਤੇ ਕੋਈ ਜਿਹੜਾ ਹੈ ਉਹ ਕਾਰਵਾਈ ਨਾ ਸਿੱਖ ਲੀਡਰਸ਼ਿਪ ਨੂੰ ਫਿਕਰ ਹੈ, ਹਕੂਮਤ ਨੂੰ ਤਾਂ ਹੈ ਹੀ ਨਹੀਂ। ਔਰ ਜ਼ਾਹਰ ਹੈ ਕਿ ਮੈਂ ਇਹਨਾਂ ਦੋਨਾਂ ਖਬਰਾਂ ਨੂੰ ਕਿਉਂਕਿ ਇੱਕੋ ਹੀ ਪੇਜ ਦੇ ਉੱਤੇ ਲੱਗੀਆਂ ਨੇ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਸ ਲੈਵਲ ਦੇ ਉੱਤੇ ਭਾਰਤੀ ਹਕੂਮਤ ਇਸ ਡਿਲੇ ਟੈਕਟਿਕ ਰਾਹੀਂ ਜਿਹਨੂੰ ਟ੍ਰੋਟੋਜ਼ ਲਾਈਕ ਜਾਂ ਕੱਛੂ ਕੰਮੇ ਦੀ ਚਾਲੇ ਚੱਲ ਕੇ ਇਸ ਪ੍ਰੋਜੈਕਟ ਨੂੰ ਡਿਸਟਰੋਏ ਕਰ ਰਹੇ ਨੇ। ਪਰ ਪਹਿਲਾਂ ਮੈਂ ਭਾਰਤ ਨਾਲ ਰਿਲੇਟਡ ਖਬਰ ਹੀ ਪੜ੍ਹਨੀ ਚਾਹਾਂਗਾ ਔਰ ਉਹਦੇ 'ਚ ਇਹ ਹੈ ਕਿ ਜੀ ਭਾਰਤ ਲਾਂਘੇ ਬਾਰੇ ਪਾਕਿਸਤਾਨ ਨੂੰ ਭੇਜੇਗਾ ਸਮਝੌਤੇ ਦਾ ਖਰੜਾ। ਹੁਣ ਫਰਵਰੀ ਦਾ ਪਹਿਲਾ ਹਫਤਾ ਮੁੱਕਣ ਤੇ ਹੈ ਬਿਲਕੁਲ, ਔਰ ਅਜੇ ਉਹਨਾਂ ਨੇ ਖਰੜਾ ਭੇਜਣਾ ਹੈ। ਪਾਕਿਸਤਾਨ ਨੇ ਪ੍ਰਪੋਜ਼ਲ ਭੇਜਿਆ ਕਈ ਹਫਤੇ ਹੋ ਗਏ ਨੇ ਔਰ ਇਹ ਪੀਟੀਆਈ ਦੀ ਖਬਰ ਹੈ। ਭਾਰਤ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਾਲੇ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਇੱਕ ਖਰੜਾ ਪਾਕਿਸਤਾਨ ਨੂੰ ਭੇਜੇਗਾ ਤਾਂ ਕਿ ਸਿੱਖ ਇਸ ਲਾਂਘੇ ਰਾਹੀਂ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਸਕਣ। ਔਰ ਇਸ ਸੰਬੰਧੀ ਉਹਨਾਂ ਨੇ ਕਿਹਾ ਜੀ ਅੱਜ ਇੱਕ ਉੱਚ ਪੱਧਰੀ ਮੀਟਿੰਗ ਹੋਈ ਜਿਹਦੇ 'ਚ ਜਿਹੜਾ ਸੈਂਟਰਲ ਹੋਮ ਸੈਕਟਰੀ ਹੈ ਰਾਜੀਵ ਗੋਬਾ, ਉਸ ਦੀ ਅਗਵਾਈ 'ਚ ਹੋਈ। ਪੰਜਾਬ ਦਾ ਮੁੱਖ ਸਕੱਤਰ ਅਵਤਾਰ ਸਿੰਘ ਕਰਨਲ ਅਵਤਾਰ ਸਿੰਘ ਸ਼ਾਮਲ ਹੋਇਆ, BSF ਦਾ ਡਾਇਰੈਕਟਰ ਜਨਰਲ RK ਮਿਸ਼ਰਾ ਔਰ ਇਸਲਾਮਾਬਾਦ 'ਚ ਭਾਰਤ ਦਾ ਹਾਈ ਕਮਿਸ਼ਨਰ ਅਜੇ ਬਿਸਾਰੀਆ ਤੇ ਦੂਸਰੀਆਂ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ। ਦੂਸਰੀਆਂ ਏਜੰਸੀਆਂ ਦਾ ਮਤਲਬ ਹੈ ਇੰਟੈਲੀਜੈਂਸ ਏਜੰਸੀਆਂ। ਗੁਰਦੁਆਰਾ ਕਰਤਾਰਪੁਰ ਸਾਹਿਬ ਸਰਹੱਦ ਤੋਂ ਲਗਭਗ 3-4 ਕਿਲੋਮੀਟਰ ਦੂਰ ਪਾਕਿਸਤਾਨ ਵਾਲੇ ਪਾਸੇ ਰਾਵੀ ਦਰਿਆ ਦੇ ਕਿਨਾਰਿਆਂ ਦੇ ਨੇੜੇ ਸਥਿਤ ਹੈ। ਔਰ ਫਿਰ ਉਹਨਾਂ ਨੇ ਕਿਹਾ ਜੀ ਕਿ ਗੁਰੂ ਨਾਨਕ ਸਾਹਿਬ ਨੇ ਉਮਰ ਦੇ 18 ਸਾਲ ਤੋਂ ਵੱਧ ਸਮਾਂ ਇੱਥੇ ਗੁਜ਼ਾਰਿਆ। 1 ਘੰਟਾ ਚੱਲੀ ਮੀਟਿੰਗ ਪਿੱਛੋਂ ਪੰਜਾਬ ਦੇ ਮੁੱਖ ਸਕੱਤਰ ਕਰਨਲ ਅਵਤਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਨੂੰ ਦਸਤਖਤ ਕਰਨ ਵਾਸਤੇ ਸਮਝੌਤੇ ਦਾ ਖਰੜਾ 1 ਮਹੀਨੇ ਦੇ ਅੰਦਰ ਅੰਦਰ ਭੇਜ ਦੇਵੇ। ਅਜੇ ਭੇਜਿਆ ਨਹੀਂ ਹੈ, ਇਹਦਾ ਮਤਲਬ ਮਾਰਚ ਐਂਡ ਤੇ ਜਾਏਗਾ। ਉਹਦੇ 'ਚ ਆਪਣੇ ਕਿਸਮ ਦੀਆਂ ਸ਼ਰਤਾਂ ਰੱਖਣਗੇ। ਪਾਕਿਸਤਾਨ ਇਤਰਾਜ਼ ਪੇ ਫਿਰ ਕਹੇਗਾ ਜੀ ਦੇਖੋ ਅਸੀਂ ਤਾਂ ਕੀਤਾ ਸੀ, ਉਹਨਾਂ ਨੇ ਜਿਹੜਾ ਉਹਨੂੰ ਉਹਦੇ ਤੇ ਆਬਜੈਕਸ਼ਨ ਲਾ ਦਿੱਤਾ। ਫਿਰ ਉਹ ਕਹਿ ਰਿਹਾ ਜੀ ਸਾਨੂੰ ਆਸ ਹੈ ਕਿ ਸਾਰੀਆਂ ਕਾਰਵਾਈਆਂ ਮੁਕੰਮਲ ਹੋ ਜਾਣਗੀਆਂ। ਮੀਟਿੰਗ ਮੁੱਢਲੇ ਤੌਰ ਤੇ ਹਾਈਵੇ ਤੇ ਸੰਯੁਕਤ ਚੈੱਕ ਪੋਸਟ ਲਈ ਜ਼ਮੀਨ ਹਾਸਲ ਕਰਨ ਤੇ ਚਰਚਾ ਕੀਤੀ ਗਈ।
ਇਹ ਵੀ ਜਾਣਕਾਰੀ ਦਿੱਤੀ ਗਈ ਕਿ ਹਾਈਵੇ ਲਈ ਜ਼ਮੀਨ ਪ੍ਰਾਪਤੀ ਸੰਬੰਧੀ ਮੁੱਢਲਾ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ। ਜ਼ਮੀਨ ਪ੍ਰਾਪਤੀ ਦੇ 4 ਪੜਾਅ ਹੋਣਗੇ ਅਤੇ ਮੌਜੂਦਾ ਸਮੇਂ ਅਸੀਂ ਦੂਸਰੇ ਪੜਾਅ ਵਿੱਚ ਹਾਂ। ਅਜੇ ਲੈਂਡ ਹੁਣੇ ਨਵੰਬਰ ਦੀ ਗੱਲ ਹੈ, ਸਾਰਾ ਦਸੰਬਰ ਲੰਘ ਗਿਆ, ਜਨਵਰੀ ਲੰਘ ਗਈ, ਅਜੇ ਤੱਕ ਇਹ ਸੈਕੰਡ ਸਟੈਪ ਤੇ ਨੇ ਲੈਂਡ ਐਕੁਇਜ਼ੀਸ਼ਨ ਦੇ ਲਈ। ਔਰ ਇਸ ਤੋਂ ਪਹਿਲਾਂ ਇਹ ਅਮਰਿੰਦਰ ਜਿਹਨੇ ਸਭ ਤੋਂ ਜ਼ਿਆਦਾ ਅਪੋਜ਼ ਕੀਤਾ ਹੈ ਕਰਤਾਰਪੁਰ ਲਾਂਘੇ ਨੂੰ, ਟੈਰਰਿਸਟ ਲਾਂਘਾ ਤੇ ISI ਲਾਂਘਾ ਤੇ ਪਤਾ ਨਹੀਂ ਕੀ ਨਾਂ ਦਿੱਤੇ, ਇਹ ਖੁਦ ਪਿਛਲੇ ਹਫਤੇ ਕਹਿ ਚੁੱਕਾ ਹੈ ਕਿ ਇੱਕ ਵੀ ਪੈਸਾ ਸੈਂਟਰ ਗਵਰਨਮੈਂਟ ਨੇ ਰਿਲੀਜ਼ ਨਹੀਂ ਕੀਤਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਲਈ ਔਰ ਕਰਤਾਰਪੁਰ ਪ੍ਰੋਜੈਕਟ ਦੇ ਲਈ ਜਾਂ ਡੇਰਾ ਬਾਬਾ ਨਾਨਕ ਨੂੰ ਵਿਰਾਸਤੀ ਜਿਹੜਾ ਦੇਣ ਦਾ ਹੈ, ਕੋਈ ਪੈਸਾ ਵੀ ਜਿਹੜਾ ਗਵਰਨਮੈਂਟ ਨੇ ਰਿਲੀਜ਼ ਨਹੀਂ ਕੀਤਾ। ਔਰ ਇਹ ਆਪ ਕਹਿ ਰਹੇ ਨੇ ਜੀ ਉਹਦੇ ਜ਼ਮੀਨ ਐਕਵਾਇਰ ਕਰਨ ਦੇ 4 ਪੜਾਅ ਨੇ ਔਰ ਅਸੀਂ ਅਜੇ ਦੂਸਰੇ ਪੜਾਅ ਦੇ ਉੱਤੇ ਔਰ ਉਹਨੇ ਕਿਹਾ ਜੀ ਅਸੀਂ 1.5 ਮਹੀਨੇ ਚ ਪੂਰਾ ਕਰ ਲਾਂਗੇ। ਔਰ ਇਹ ਜਿਹੜਾ ਕੌਮੀ ਹਾਈਵੇ ਅਥਾਰਟੀ ਤੇ ਲੈਂਡ ਪੋਰਟਸ ਅਥਾਰਟੀ ਨੂੰ ਸੋ ਇਸ ਖਬਰ ਨੂੰ ਜੇ ਤੁਸੀਂ ਜਿਹੜਾ ਈਵਨ ਕੋਖਣ ਤੋਂ ਨਾ ਹੀ ਸਰਸਰੀ ਵੀ ਪੜ੍ਹਦੇ ਹੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇਹ ਸਾਰੀ ਬਿਊਰੋਕ੍ਰੈਟਿਕ ਲੈਂਗੁਏਜ ਹੈ। ਬਿਲਕੁਲ। ਔਰ ਇਹ ਬਿਊਰੋਕ੍ਰੇਸੀ ਜੇ ਤੋਂ ਇਨਵੋਲਵ ਹੁੰਦੀ ਹੈ ਉਹ ਇਸੇ ਲਈ ਹੁੰਦੀ ਹੈ ਵੀ ਇਹਨੂੰ ਪ੍ਰੋਜੈਕਟ ਨੂੰ ਰੋਕਣਾ ਕਿੱਦਾਂ। ਹੁਣ ਇਸੇ ਪੇਜ ਦੇ ਉੱਤੇ ਸੁਰਿੰਦਰ ਕੋਛੜ ਦੀ ਜਿਹੜਾ ਜ਼ਾਹਰ ਹੈ ਇਹਨਾਂ ਦੀਆਂ ਖਬਰਾਂ ਵੀ ਪਲਾਂਟ ਕਰਦਾ ਹੈ, ਉਸ ਦੀ ਖਬਰ ਹੈ ਪਾਕਿਸਤਾਨ ਵੱਲੋਂ ਭਾਰਤ ਨੂੰ ਕਰਤਾਰਪੁਰ ਸਰਹੱਦ ਤੱਕ ਰੇਲਵੇ ਲਾਈਨ ਬਣਾਉਣ ਦੀ ਪੇਸ਼ਕਸ਼। ਹੁਣ ਸ਼ੇਖ ਰਸ਼ੀਦ ਪਾਕਿਸਤਾਨ ਦੇ ਰੇਲਵੇ ਮਿਨਿਸਟਰ ਨੇ ਔਰ ਉਹਨਾਂ ਨੇ ਆਲਰੇਡੀ ਜਿਹੜਾ ਕਰਤਾਰਪੁਰ ਸਾਹਿਬ ਚ ਜਿਹੜਾ ਰੇਲਵੇ ਸਟੇਸ਼ਨ ਇੱਕ ਨਵਾਂ ਤਾਮੀਰ ਕਰ ਦਿੱਤਾ ਹੈ ਔਰ ਉਹ ਇੱਥੇ ਆਏ ਹੋਏ ਸੀ। ਔਰ ਇਹ ਖਬਰ ਮੈਂ ਸੱਚ ਹੀ ਪੜ੍ਹਨਾ ਚਾਹੁੰਦਾ ਤਾਂ ਕਿ ਇਹ ਪਤਾ ਹੋਏ ਕਿ ਜਦੋਂ ਤੁਸੀਂ ਕੋਈ ਕੰਮ ਕਰਨਾ ਹੁੰਦਾ ਹੈ ਤੁਹਾਡੀ ਨੀਅਤ ਸਾਫ਼ ਹੁੰਦੀ ਹੈ ਤੇ ਕੀ ਤੁਸੀਂ ਕਿਵੇਂ ਉਸ ਪਾਸੇ ਵੱਲ ਪੇਸ਼ਕਦਮੀ ਕਰਦੇ ਹੋ। ਪਾਕਿਸਤਾਨ ਸਰਕਾਰ ਨੇ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਰੇਲਵੇ ਲਾਈਨ ਬਣਾਉਣ ਲਈ ਭਾਰਤ ਨੂੰ ਪੇਸ਼ਕਸ਼ ਕੀਤੀ ਹੈ। ਇਹ ਪੇਸ਼ਕਸ਼ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਨੇ ਜ਼ਿਲ੍ਹਾ ਨਾਰੋਵਾਲ ਦੇ ਨਵੇਂ ਬਣੇ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਨ ਮੌਕੇ ਕੀਤੀ। ਇੰਸਪੈਕਟ ਕਰਨ ਆਏ ਔਰ ਉੱਥੇ ਉਹਨਾਂ ਨੇ ਕਿਹਾ, ਬਾਅਦ ਵਿੱਚ ਗੱਲਬਾਤ ਕਰਦਿਆਂ ਉਹਨਾਂ ਕਿਹਾ ਪਾਕਿਸਤਾਨ ਕਰਤਾਰਪੁਰ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਰੇਲਵੇ ਪਟੜੀ ਬਣਾਉਣ ਲਈ ਤਿਆਰ ਹੈ ਤੇ ਜਲਦੀ ਪਾਕਿਸਤਾਨ ਰੇਲਵੇ ਵੱਲੋਂ ਲਾਹੌਰ ਨਾਰੋਵਾਲ ਤੋਂ ਸਿਆਲਕੋਟ ਹੁੰਦੇ ਹੋਏ ਰਾਵਲਪਿੰਡੀ ਤੱਕ ਰੇਲ ਸੇਵਾ ਸ਼ੁਰੂ ਕੀਤੀ ਜਾਏਗੀ। ਕਿ ਆਲਰੇਡੀ ਉਹਨਾਂ ਨੇ ਰੇਲਵੇ ਸਟੇਸ਼ਨ ਵੀ ਬਣਾਤਾ ਹੈ ਔਰ ਲਾਹੌਰ ਤੋਂ ਨਾਰੋਵਾਲ, ਨਾਰੋਵਾਲ ਤੋਂ ਕਰਤਾਰਪੁਰ ਔਰ ਰਾਵਲਪਿੰਡੀ ਤੱਕ ਜਿਹੜੀ ਟ੍ਰੇਨ ਸਰਵਿਸ ਵੀ ਸ਼ੁਰੂ ਕੀਤੀ ਜਾਏਗੀ। ਇਸ ਮੌਕੇ ਉਹਨਾਂ ਨਾਲ ਯੂਥ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਉਸਮਾਨਦਾਰ ਤੇ ਪ੍ਰਧਾਨ PTI ਕੇਂਦਰੀ ਪੰਜਾਬ ਉਮਰਦਾਰ ਨੇ ਕਿਹਾ ਕਿ ਉਕਤ ਰੇਲਵੇ ਲਾਈਨ ਦਾ ਨਿਰਮਾਣ ਸਿੱਖ ਭਾਈਚਾਰੇ ਦੀ ਸਹੂਲਤ ਲਈ ਹੋਏਗਾ ਕਿ ਅਸੀਂ ਇਹ ਰੇਲਵੇ ਲਾਈਨ ਤਾਂ ਕਿ ਉਹਨਾਂ ਨੂੰ ਇਹ ਸਹੂਲਤ ਹੋਏ। ਮੰਤਰੀ ਸ਼ੇਖ ਰਸ਼ੀਦ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਤੋਂ ਸਿਆਲਕੋਟ ਹਵਾਈ ਅੱਡੇ ਲਈ ਨਵੀਂ ਸੜਕ ਬਣਾਏ ਜਾਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਵਿਦੇਸ਼ ਤੋਂ ਹਵਾਈ ਜਹਾਜ਼ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚਣ ਵਾਲੇ ਸਿੱਖ ਯਾਤਰੂ ਸਿਆਲਕੋਟ ਤੋਂ ਸਿਰਫ ਅੱਧੇ ਘੰਟੇ 'ਚ ਗੁਰਦੁਆਰਾ ਸਾਹਿਬ 'ਚ ਪਹੁੰਚ ਸਕਣਗੇ। ਸਿਆਲਕੋਟ 에ਅਰਪੋਰਟ ਨੂੰ ਵੀ ਅਪਡੇਟ ਕੀਤਾ ਜਾ ਰਿਹਾ ਹੈ, ਰੇਲਵੇ ਲਾਈਨ ਵੀ ਔਰ ਸੜਕ ਵੀ, ਔਰ ਤਾਂ ਕਿ ਅੱਧੇ ਘੰਟੇ ਦੇ ਵਿੱਚ ਵੀ ਜਿਹੜਾ ਬਾਹਰੋਂ ਆਂਦਾ ਹੈ ਉਹ ਸਿਆਲਕੋਟ ਉਤਰੇ ਔਰ ਉੱਥੋਂ ਅੱਧੇ ਘੰਟੇ ਦੇ ਵਿੱਚ ਉਹ ਕਰਤਾਰਪੁਰ ਸਾਹਿਬ ਜਿਹੜਾ ਉਹ ਪਹੁੰਚ ਸਕਦਾ ਹੈ। ਉਧਰ ਪਾਕਿਸਤਾਨ ਦੇ ਸਾਬਕਾ MPA ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਪਾਕਿਸਤਾਨ ਸਰਕਾਰ ਵੱਲੋਂ 1076 ਏਕੜ ਜ਼ਮੀਨ ਅਲੱਗ ਤੋਂ ਖਰੀਦੀ ਗਈ ਹੈ। 1000 ਤੋਂ ਜ਼ਿਆਦਾ ਏਕੜ ਜ਼ਮੀਨ ਜਿਹੜੀ ਆ ਉਹਨਾਂ ਨੇ ਅਲੱਗ ਖਰੀਦੀ ਹੈ। ਉਹਨਾਂ ਉਸਾਰੀ ਦੇ ਚੱਲਦੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਨਾਲ ਛੇੜਛਾੜ ਕੀਤੇ ਜਾਣ ਦੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਯਾਤਰੂਆਂ ਲਈ ਬਣਾਏ ਜਾਣ ਵਾਲੇ ਸ਼ਾਪਿੰਗ ਮਾਲ, ਉਡੀਕ ਘਰ, ਸਰਾਂ, ਲੰਗਰ ਭਵਨ, ਸਰੋਵਰ ਅਤੇ ਹੋਰ ਇਮਾਰਤਾਂ ਦਾ ਨਿਰਮਾਣ ਗੁਰਦੁਆਰਾ ਸਾਹਿਬ ਦੀ ਦੀਵਾਰ ਦੇ ਬਾਰ-ਬਾਰ ਕਰਵਾਇਆ ਜਾ ਰਿਹਾ ਹੈ ਕਿਉਂਕਿ ਆਲਰੇਡੀ ਇੱਕ ਪੈਟੀਸ਼ਨ ਕੈਂਪੇਨ ਜਿਹੜਾ ਬੀਬੀ ਗੁਰਮੀਤ ਕੌਰ ਉਹਨਾਂ ਨੇ ਸ਼ੁਰੂ ਕੀਤਾ ਹੈ। ਮਕਸਦ ਤਾਂ ਉਹਦਾ ਬਿਲਕੁਲ ਚੰਗਾ ਹੈ ਕਿ ਵੀ ਜਿਹੜੀ ਕਰਤਾਰਪੁਰ ਸਾਹਿਬ ਦੀ ਜਿਹੜੀ ਕੁਦਰਤੀ ਦਿੱਖ ਹੈ ਉਹ ਕਾਇਮ ਰਹੇ ਔਰ ਉਹ ਇੱਕ ਜੰਗਲ ਆਫ ਕੰਕਰੀਟ ਨਾ ਬਣੇ, ਜਿਹੜੀ ਉਸਾਰੀ ਹੈ ਉਸ ਤੋਂ ਹਟਵੀਂ ਹੋਏ। ਔਰ ਇਸ ਬਾਰੇ ਨਾ ਸਿਰਫ ਪਾਕਿਸਤਾਨ ਸਰਕਾਰ ਨੇ ਇੱਕ
ਬੜਾ ਹਾਂ ਪੱਖੀ ਰਵੱਈਆ ਰੱਖਿਆ। ਈਵਨ ਪਾਕਿਸਤਾਨ ਦੀ ਅਸੈਂਬਲੀ ਦੇ ਵਿੱਚ ਵੀ ਇੱਕ ਰੈਜ਼ੋਲੂਸ਼ਨ ਇਸ ਲਾਈਨ ਦੇ ਉੱਤੇ ਆਇਆ ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਸਰਕਾਰ ਸੈਂਸਿਟਿਵ ਹੈ ਇਸ ਮੁੱਦੇ ਦੇ ਉੱਤੇ ਕਿ ਕੋਈ ਵੀ ਜਿਹੜੀ ਮੂਲ ਰੂਪ ਦੇ ਵਿੱਚ ਉੱਥੇ ਆ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਏਗੀ। ਔਰ ਉਹਨਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਦੀ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ 104 ਏਕੜ ਜ਼ਮੀਨ 'ਚ ਅੱਜ ਵੀ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ। ਇਹ ਆਲਰੇਡੀ ਸਾਡੇ ਮਿੱਤਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪਿਤਪਾਲ ਸਿੰਘ ਹੋਰਾਂ ਨੇ ਵੀ ਕਿਹਾ ਵੀ ਆਲਰੇਡੀ ਜਿਹੜੀ ਪਲੈਨਿੰਗ ਹੈ 104 ਏਕੜ 'ਚ ਉੱਥੇ ਉਹਨਾਂ ਨੇ ਅੱਡ-ਅੱਡ ਤਰ੍ਹਾਂ ਦੇ ਬਾਗ ਜਿਹੜੀ ਆਰਗੈਨਿਕ ਖੇਤੀ ਔਰ ਉਹਨਾਂ ਦੀ ਇਹ ਪਲੈਨਿੰਗ ਹੈ ਕਿ ਵੀ ਇੱਥੇ ਜਿਹੜੇ ਨੇ ਹੋਰ ਵੀ ਬਾਗ ਲਾਏ ਜਾਣਗੇ ਕਿਉਂਕਿ ਬਾਗਾਂ ਦੇ ਨਾਲ ਵੀ ਸਾਡੇ ਗੁਰੂ ਘਰਾਂ ਦਾ ਸ਼ੁਰੂ ਤੋਂ ਸੰਬੰਧ ਰਿਹਾ ਔਰ ਇਹ ਬੇਸ਼ੱਕ ਅਸੀਂ ਜੇ ਦਰਬਾਰ ਸਾਹਿਬ ਦੇ ਨੇੜੇ ਜਿੱਥੇ ਗੁਰੂ ਕਾ ਬਾਗ ਵੱਜਦਾ ਸਭ ਜੰਗਲ ਆਫ ਕੰਕਰੀਟ ਬਣਾ ਦਿੱਤਾ ਹੈ ਲੇਕਿਨ ਹਰ ਥਾਂ ਦੇ ਉੱਤੇ ਗੁਰੂ ਕੇ ਬਾਗ ਦਾ ਮਤਲਬ ਸੀ ਕਿ ਭਾਈ ਕੁਦਰਤ ਦੇ ਨਾਲ ਪਿਆਰ, ਖੂਬਸੂਰਤ ਜਿਹੜੇ ਨੇ ਬਾਗਾਂ ਦੇ ਵਿੱਚ ਫਲਦਾਰ ਰੁੱਖ, ਛਾਂ ਵਾਲੇ ਰੁੱਖ ਔਰ ਈਵਨ ਕੀਰਤਪੁਰ ਸਾਹਿਬ ਜਿਹੜਾ ਗੁਰੂ ਹਰਰਾਏ ਸਾਹਿਬ ਨੇ ਵਸਾਇਆ ਉਸ ਨੂੰ ਤਾਂ ਕਹਿੰਦੇ ਹੀ ਸਿਟੀ ਆਫ ਗਾਰਡਨ ਸੀ ਔਰ ਨਾ ਸਿਰਫ ਉਹਦੇ ਚ ਫਲਦਾਰ ਔਰ ਛਾਂਦਾਰ ਰੁੱਖ ਸਨ, ਉਸ ਵੇਲੇ ਦੇ ਜਿਹੜੇ ਮੈਡੀਸੀਨਲ ਪਲਾਂਟ ਸੀ, ਹਰਬਲ ਪਲਾਂਟਸ ਇਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹ ਬਹੁਤ ਵੱਡੀ ਗਿਣਤੀ ਚ ਸੀ। ਔਰ ਜਿਵੇਂ ਸਾਡੀ ਸਿੱਖ ਰਵਾਇਤ ਦੱਸਦੀ ਹੈ ਕਿ ਵੀ ਸ਼ਾਹਜਹਾਂ ਦਾ ਬੇਟਾ ਦਾਰਾ ਸ਼ਿਕੋਹ ਜਦੋਂ ਬਿਮਾਰ ਹੁੰਦਾ ਹੈ ਤੇ ਹਕੀਮਾਂ ਨੇ ਇੱਕ ਖਾਸ ਮੇਜਰਮੈਂਟ ਦੀਆਂ ਹਰੜਾਂ ਤਜਵੀਜ਼ ਕੀਤੀਆਂ ਜਿਹੜੀਆਂ ਦਵਾਈ ਬਣਾਉਣ ਲਈ ਜ਼ਰੂਰੀ ਸੀ ਔਰ ਕਿਤੇ ਵੀ ਉਹ ਨਹੀਂ ਸੀ ਅਵੇਲੇਬਲ ਔਰ ਉਹਨਾਂ ਦੇ ਦਰਬਾਰ 'ਚ ਜਿਹੜੇ ਇੱਕ ਜਾਣਕਾਰ ਸੀ ਉਹਨਾਂ ਨੇ ਕਿਹਾ ਜੀ ਤੁਸੀਂ ਕੀਰਤਪੁਰ ਸਾਹਿਬ ਗੁਰੂ ਸਾਹਿਬ ਨੂੰ ਸੁਨੇਹਾ ਭੇਜੋ, ਉਹਨਾਂ ਦੇ ਕੋਲ ਬਹੁਤ ਵੱਡਾ ਹਰਬੇਰੀਅਮ ਹੈ ਔਰ ਉੱਥੋਂ ਇਹਦੀ ਅਵੇਲੇਬਿਲਟੀ ਹੋ ਸਕਦੀ ਹੈ ਔਰ ਉਹ ਹਰੜਾਂ ਮਿਲੀਆਂ ਵੀ। ਗੁਰੂ ਸਾਹਿਬ ਨੇ ਜਿਹੜੀ ਅਰਦਾਸ ਵੀ ਕੀਤੀ ਔਰ ਦਾਰਾ ਸ਼ਿਕੋਹ ਜਿਹੜਾ ਹੈ ਉਹ ਤੰਦਰੁਸਤ ਹੋਇਆ ਔਰ ਸ਼ੁਕਰੀਆ ਲਈ ਵੀ ਆਇਆ। ਸੋ ਇਹ ਗੱਲ ਦੱਸਦੀ ਹੈ ਕਿ ਭਾਈ ਜਿਹੜਾ ਕੁਦਰਤ ਦੇ ਨਾਲ ਸਾਂਝ ਦੀ ਗੱਲ ਹੈ ਇਹ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਔਰ ਇਹ ਕਰਤਾਰਪੁਰ ਸਾਹਿਬ ਤਾਂ ਗੁਰੂ ਸਾਹਿਬ ਨੇ ਖੁਦ ਖੇਤੀ ਕੀਤੀ ਹੈ। ਸੋ ਆਲਰੇਡੀ ਉਹਨਾਂ ਨੇ ਜਿਹੜੇ ਨੇ ਰਮੇਸ਼ ਸਿੰਘ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਖਰੀਦੀ ਗਈ ਧਰਤੀ ਚੋਂ 300 ਏਕੜ 'ਚ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਅਤੇ ਖੂਬਸੂਰਤ ਬੂਟੇ ਲਗਾਏ ਜਾਣਗੇ ਅਤੇ 100 ਏਕੜ ਭੂਮੀ 'ਚ ਕਣਕ ਤੇ ਮੱਕੀ ਦੀ ਬਿਜਾਈ ਦੇ ਨਾਲ-ਨਾਲ ਝੋਨੇ ਦੀ ਪਨੀਰੀ ਤੇ ਮੌਸਮੀ ਸਬਜ਼ੀਆਂ ਬੀਜੀਆਂ ਜਾਣਗੀਆਂ। ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਲੰਗਰ 'ਚ ਹੋਰਨਾਂ ਪਕਵਾਨਾਂ ਦੇ ਨਾਲ-ਨਾਲ ਗੁਰੂ ਜੀ ਦੇ ਖੇਤਾਂ 'ਚ ਲਗਾਏ ਸਰੋਂ ਦੇ ਸਾਗ ਤੇ ਮੱਕੀ ਦੇ ਨਾਲ ਪ੍ਰਸ਼ਾਦੇ ਛਕਾਏ ਜਾਣਗੇ। ਸੋ ਇਹ ਹੁਣ ਕੰਪੈਰੀਜ਼ਨ ਹੈ, ਇਹਦੇ 'ਚ ਮੈਂ ਆਪਣਾ ਕੁਝ ਐਡ ਨਹੀਂ ਕੀਤਾ ਹੈ। ਦੋਨੋਂ ਹੀ ਖਬਰਾਂ ਭਾਰਤੀ ਮੀਡੀਆ ਦੀਆਂ ਨੇ। ਇੱਕ ਪਾਸੇ ਕਿਵੇਂ ਬਿਊਰੋਕ੍ਰੇਸੀ ਦਾ ਸਹਾਰਾ ਲੈ ਕੇ ਇਸ ਪ੍ਰੋਜੈਕਟ ਨੂੰ ਸੈਬੋਟਾਜ ਕੀਤਾ ਜਾ ਰਿਹਾ ਔਰ ਪਾਕਿਸਤਾਨ ਸਰਕਾਰ ਵੱਲੋਂ ਜਿੱਥੇ ਕੰਸਟਰਕਸ਼ਨ ਆਲਮੋਸਟ 40% ਮੁਕੰਮਲ ਹੋ ਚੁੱਕੀ ਹੈ, ਲੈਂਡ ਐਕਵਾਇਰ ਕਰਨ ਦੀ ਗੱਲ, ਉਸ ਦੀ ਖੂਬਸੂਰਤੀ ਕਾਇਮ ਰੱਖਣ ਦੀ ਗੱਲ, ਐਕਸੈਸ ਈਜ਼ੀ ਹੋਣ ਦੇ ਲਈ 에ਅਰਪੋਰਟ ਡਿਵੈਲਪ ਕਰਨਾ, ਰੇਲਵੇ ਸਟੇਸ਼ਨ ਔਰ ਸ਼ੇਖ ਰਸ਼ੀਦ ਹੋਰਾਂ ਨੇ ਆਫਰ ਕੀਤਾ ਹੈ ਕਿ ਭਾਈ ਅਸੀਂ ਤਾਂ ਈਵਨ ਕਰਤਾਰਪੁਰ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਹੀ ਉਹਦਾ ਸੜਕ ਬਣਾਉਣ ਦੀ ਗੱਲ ਕਰਦੇ ਨੇ ਜਾਂ ਪੁਲ ਬਣ ਰਹੇ ਨੇ, ਬਿਲਕੁਲ ਉਹ ਰੇਲਵੇ ਲਾਈਨ ਬਣਾਉਣ ਦੇ ਲਈ ਵੀ ਜਿਹੜੇ ਨੇ ਤਿਆਰ ਨੇ। ਸੋ ਜ਼ਾਹਰ ਹੈ ਕਿ ਇਹ ਆਪਣੇ ਆਪ ਦੇ ਵਿੱਚ ਜਿੱਥੇ ਦੁਨੀਆ ਭਰ ਦੇ ਵਿੱਚ 30 ਮਿਲੀਅਨ ਤੋਂ ਜ਼ਿਆਦਾ ਸਿੱਖ ਨੇਸ਼ਨ ਇਸ ਗੱਲ ਦੇ ਲਈ ਔਰ ਇਸ ਦਾ ਡਾਇਸਪੋਰਾ ਸਿੱਖਾਂ ਦੇ ਵਿੱਚ ਬਹੁਤ ਪੋਜ਼ਿਟਿਵ ਇੰਪੈਕਟ ਹੈ ਪਿਛਲੇ ਔਰ ਇਸ ਵੇਲੇ ਜੇ ਅਸੀਂ ਕਿਤੇ ਇੰਟਰਨੈਟ ਤੇ ਜਾ ਕੇ ਦੇਖੀਏ ਬਹੁਤ ਸਾਰੇ ਲੋਕਾਂ ਨੇ ਆਪਣੇ ਤੌਰ ਦੇ ਉੱਤੇ ਵੀ ਜਿਹੜੇ ਹੁਣ ਯਾਤਰਾ ਲਈ ਜਾ ਰਹੇ ਨੇ ਉਹ ਆਪਣੇ ਐਕਸਪੀਰੀਅੰਸ ਦਿੰਦੇ ਨੇ। ਪਾਕਿਸਤਾਨੀ ਲੋਕਾਂ ਦਾ ਕਿੰਨਾ ਵੈਲਕਮ ਹੈ, ਹਕੂਮਤੀ ਲੈਵਲ ਦੇ ਉੱਤੇ ਕਿੰਨੀ ਮੁਹੱਬਤ ਔਰ ਕਿਸ ਤੇਜ਼ੀ ਦੇ ਨਾਲ ਸਿੱਖਾਂ ਦੀ ਸੈਂਸਿਟੀਵਿਟੀ ਦਾ ਧਿਆਨ ਰੱਖਿਆ ਜਾ ਰਿਹਾ। ਸੋ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ। ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਕੀ ਰਵੱਈਆ, ਕਿਵੇਂ ਇੱਕ ਪ੍ਰੋਜੈਕਟ ਦੇ ਉੱਤੇ ਤਾਂ ਉਹਨੂੰ ਬਲੌਕ ਕੀਤਾ ਹੋਇਆ ਹੈ ਪਰ ਜੇ ਸੌਦਾ ਸਾਧ ਇੱਕ ਕ੍ਰਿਮੀਨਲ ਜਿਹੜਾ ਜਿਸ ਦੇ ਉੱਤੇ ਹੁਣ ਅਦਾਲਤਾਂ ਨੇ ਵੀ ਜਿਹੜਾ ਉਹ ਕੇਸ ਦਾਇਰ ਕੀਤੇ ਜਾਂ ਉਹਨੂੰ ਸਜ਼ਾ ਸੁਣਾਈ ਹੈ ਪਰ ਕਿਵੇਂ ਕੋਈ ਨਾ ਕੋਈ ਹੋਰ ਖੜਾ ਕਰ ਦਿੱਤਾ ਜਾਂਦਾ ਹੈ, ਕੋਈ ਨੀਤਧਾਰੀ ਸੰਪਰਦਾ, ਕੋਈ ਹੋਰ ਜਿਹੜਾ ਹੈ ਉਹ। ਸੋ ਇੱਕ ਪਾਸੇ ਸਿੱਖੀ ਨੂੰ ਡੀਰੇਲ ਕਰਨ ਲਈ ਪੋਲੀਟੀਕਲੀ ਪੰਜਾਬ ਦੇ ਵਿੱਚ ਕੀ ਖੇਡਾਂ ਖੇਡੀਆਂ ਜਾ ਰਹੀਆਂ ਨੇ ਔਰ ਇਹ ਜਿਹੜਾ ਬਿਲਕੁਲ ਮਜ਼ਹਬੀ ਮੁੱਦਾ ਹੈ, ਧਾਰਮਿਕ ਮੁੱਦਾ ਹੈ, ਉਹਨੂੰ ਡਿਸਟਰੋਏ ਕਰਨ ਦੇ ਲਈ ਭਾਰਤੀ ਹਕੂਮਤ ਜਿਹੜੀ ਹੈ
ਇਹ ਬਿਲਕੁਲ ਉਹਨਾਂ ਨੇ ਇਹ ਨਵੰਬਰ ਤੱਕ ਇਸ ਨੂੰ ਆਨੇ ਬਹਾਨੇ ਇਹਨਾਂ ਨੂੰ ਹੁਣ ਅਜੇ ਪਤਾ ਨਹੀਂ ਲੱਗ ਰਿਹਾ, ਕਿਉਂਕਿ ਪਾਕਿਸਤਾਨ ਸਰਕਾਰ ਇੰਨੀ ਸਿੰਸੈਰਿਟੀ ਦੇ ਨਾਲ ਇਸ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ ਕਿ ਸਿੱਖਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਉੱਥੇ ਲੱਗੀਆਂ ਹੋਈਆਂ ਨੇ, ਲੇਕਿਨ ਇਹ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਵੱਡੀ ਸ਼ਰਾਰਤ ਵੀ ਕਰਕੇ ਉਸ ਦਾ ਬਲੇਮ ਪਾਕਿਸਤਾਨ ਤੇ ਪਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਸੋ ਮੈਂ ਸਮਝਦਾ ਹਾਂ ਵੀ ਫੈਕਟ ਸਾਡੇ ਸਾਹਮਣੇ ਨੇ ਕਿ ਭਾਈ ਕੌਣ ਸਚਿਆਰਤਾ ਦੇ ਨਾਲ ਜਿਹੜਾ ਉਹ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਿਹਾ ਹੈ ਔਰ ਕਿਵੇਂ ਬਦਨੀਅਤ ਬਦਦਿਆਨਤ ਜਿਹੜੀ ਮੋਦੀ ਹਕੂਮਤ ਹੈ ਔਰ ਹਿੰਦੂਤਵੀਆਂ ਦਾ ਇਹ ਮੁਲਕ ਭਾਰਤ ਹੈ ਉਹ ਸਿੱਖਾਂ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ ਖਿਲਵਾੜ ਕਰ ਰਿਹਾ ਜੀ। ਡਾਕਟਰ ਸਾਹਿਬ ਬਿਲਕੁਲ ਤੁਸੀਂ ਬਿਲਕੁਲ ਵਧੀਆ ਵਿਚਾਰ ਦਿੱਤੇ ਨੇ ਇਸ ਇਸ਼ੂ ਦੇ ਉੱਪਰ। ਇੱਥੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਇਹ ਵੀ ਦੱਸਦੀ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ 1.5 ਘੰਟਾ ਕਰ ਦਿੱਤਾ ਗਿਆ ਹੈ। ਤੁਸੀਂ ਇਸ ਨੂੰ ਮੰਡੇ ਥਰੂ ਫਰਾਈਡੇ 7:30 ਤੋਂ ਲੈ ਕੇ 9 ਵਜੇ ਤੱਕ ਦੇਖ ਸਕਦੇ ਹੋ। ਥੈਂਕ ਯੂ ਸੋ ਮਚ ਵਿਊਅਰਸ। ਉਸ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।